ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲਾ ਸੈਗਮੈਂਟ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਥਰਡ ਵਾਲਾ ਇਸ਼ੂ ਡਿਸਕਸ ਕਰਾਂਗੇ ਤੁਹਾਡੇ ਨਾਲ ਕਿ ਭਾਰਤ ਦੀ ਹਵਾਈ ਫੌਜ ਦੇ ਮੁਖੀ ਨੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਹੈ ਕਿ ਪਾਕਿਸਤਾਨ ਚੀਨ ਦਾ ਹੱਥ ਟੋਕਾ ਜਿਹੜਾ ਹੈ ਉਹ ਬਣਿਆ ਹੋਇਆ ਹੈ। ਸੋ ਚੀਨ ਪਾਕਿਸਤਾਨ ਦੇ ਮੋਢਿਆਂ ਤੇ ਚੜ੍ਹ ਕੇ ਅਫਗਾਨਿਸਤਾਨ ਵਿੱਚ ਵੜਨਾ ਚਾਹੁੰਦਾ ਹੈ, ਜਦੋਂ ਕਿ ਹਕੀਕਤ ਇਹ ਹੈ ਕਿ ਭਾਰਤ ਪਹਿਲਾਂ ਹੀ ਅਮਰੀਕਾ ਦੀ ਚੀਨ ਵਿਰੋਧੀ ਨੀਤੀ ਵਿੱਚ ਇੱਕ ਹੱਥ ਟੋਕਾ ਜਿਹੜਾ ਹੈ ਉਹ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो भारत ਦੇ ਵਿੱਚ ਜਿਹੜੀ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਜਾਂ ਸਿਵਿਲੀਅਨ ਲੀਡਰਸ਼ਿਪ ਹੈ ਉਹ ਤਾਂ ਆਲਮੋਸਟ ਉਸ ਦਾ ਕਲੈਪਸ ਹੋ ਚੁੱਕਾ ਹੈ। ਅੱਛਾ। ਔਰ ਇਸ ਬਾਰੇ ਕੋਈ ਸ਼ੱਕ ਨਹੀਂ, ਕੋਈ ਵੀ ਇਨਸਾਈਡਰ ਉੱਥੇ ਜਿਹੜਾ ਬਿਊਰੋਕਰੈਟ ਥੋੜਾ ਬਹੁਤ ਅਟੈਚਡ ਹੈ ਜਾਂ ਇਵਨ ਰਿਟਾਇਰਡ ਵੀ ਨੇ, ਉਹ ਤੁਹਾਨੂੰ ਦੱਸਣਗੇ ਕਿ ਇਸ ਵੇਲੇ ਜਿੰਨੀ ਇਕਨੋਮੀ ਨਾਲ ਰਿਲੇਟਡ ਫੈਸਲੇ ਨੇ ਉਹ ਅਡਾਨੀ ਅੰਬਾਨੀ ਲੈ ਰਹੇ ਨੇ। ਔਰ ਸਾਰਾ ਹੀ ਭਾਰਤ ਦਾ ਉਹ ਸ਼ਿਪਿੰਗ ਇੰਡਸਟਰੀ ਤੋਂ ਲੈ ਕੇ ਔਰ ਐਗਰੀਕਲਚਰ ਸੈਕਟਰ ਦਾ ਤਾਂ ਸਾਹਮਣੇ ਹੀ ਹੈ ਕਿ ਭਾਈ ਕਿਵੇਂ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਇਹ ਮੁਲਕ ਵੇਚ ਰਿਹਾ। ਔਰ ਪਿਛਲੇ ਦਿਨਾਂ 'ਚ ਈਵਨ ਮੋਦੀ ਦੇ ਭਰਾ ਦਾ ਹੀ ਜਿਹੜਾ ਰੀਅਲ ਬ੍ਰਦਰ ਦਾ ਆਇਆ ਸੀ ਕਿ ਬਿਲਕੁਲ ਝੂਠ ਹੈ ਕਿ ਜੀ ਇਹ ਘਰੋਂ ਜਾ ਕੇ ਸੰਨਿਆਸੀ ਬਣਿਆ ਸੀ, ਇਹ ਤਾਂ ਘਰੋਂ ਮਾਂ ਦੇ ਗਹਿਣੇ ਚਰਾ ਕੇ ਲੈ ਗਿਆ ਸੀ, ਦੌੜ ਗਿਆ ਸੀ, ਇਹਨੂੰ ਕੱਢਿਆ ਹੋਇਆ ਔਰ ਇਹ ਫਿਰ ਉਹਨੂੰ ਫਲਾਂ ਬਦਮਾਸ਼ ਮਿਲਿਆ ਔਰ ਇਹ ਕਿਵੇਂ ਉਸ ਪਾਸੇ ਨੂੰ ਗਿਆ। ਸੋ ਇਹਦਾ ਤਾਂ ਸਾਰਾ ਜਿਹੜਾ ਕੈਰੀਅਰ ਦੀ ਸ਼ੁਰੂਆਤ ਹੀ ਮਾਂ ਦੇ ਗਹਿਣੇ ਵੇਚਣ ਤੋਂ ਹੈ। ਉਹਨਾਂ ਨੇ ਕਿਹਾ ਵੀ ਪਹਿਲਾਂ ਗਹਿਣੇ ਵੇਚੇ ਔਰ ਹੁਣ ਇਹ ਦੇਸ਼ ਵੇਚਣ ਤੇ ਆਇਆ ਹੋਇਆ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਔਰ ਜਿਹੜੇ ਇਹਨੂੰ ਡੀਟੇਲ ਰਿਸਰਚ ਕੱਢ ਰਹੇ ਨੇ ਕਿ ਨੀਰਵ ਮੋਦੀ ਨਾਲ ਕੀ ਸੰਬੰਧ ਨੇ, ਵਿਜੇ ਮਲਾਇਆ ਨਾਲ ਕੀ ਨੇ, ਔਰ ਸਾਰੇ ਹੀ ਉੱਥੋਂ ਹੀ ਭੇਜੇ ਗਏ ਨੇ, ਇੱਕ ਪਲਾਨ ਦੇ ਥੱਲੇ ਕੱਢੇ ਗਏ ਨੇ ਔਰ ਪੂਰਾ ਉਹਨਾਂ ਨੇ ਅੰਦਰੋਂ ਜਿਹੜਾ ਉਸ ਸਾਰੇ ਨੂੰ ਖੋਖਲਾ ਕਰ ਦਿੱਤਾ ਹੈ ਜਿਹੜਾ ਵੀ ਇਹਨਾਂ ਦਾ। ਔਰ ਮੈਨੂੰ ਤਾਂ ਲੱਗਦਾ ਹੁੰਦਾ ਵੀ ਇਹ ਜਿਹੜਾ ਗੋਲਡ ਰਿਜ਼ਰਵ ਵਗੈਰਾ ਵੀ ਹੈਗਾ, ਜਦੋਂ ਉਸ ਦੀ ਜ਼ਰੂਰ ਪੜਤਾਲ ਕਰਵਾਉਣੀ ਚਾਹੀਦੀ ਹੈ। ਉੱਥੋਂ ਇਹਨਾਂ ਨੇ ਸੋਨਾ ਵੇਚ ਕੇ ਉੱਥੇ ਪਿੱਤਲ ਹੀ ਰੱਖਿਆ ਹੋਣਾ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਇਸ ਪਾਸੇ ਵੱਲ ਤੁਰੇ ਹੋਏ ਨੇ। ਔਰ ਇਸ ਵੇਲੇ ਈਵਨ ਜਿਹੜੀ ਡਿਸੀਜਨ ਮੇਕਿੰਗ ਹੈ, ਜੇ ਉੱਥੇ ਪੁੱਛਿਆ ਜਾਏ ਕਿ ਜੀ ਔਰ ਕੈਬਨਿਟ ਦੇ ਹਵਾਲੇ ਨਾਲ ਤੁਹਾਨੂੰ ਹੁਣ ਇਸ ਪੀਰੀਅਡ 'ਚ ਉਹਨਾਂ ਨੇ ਤੋਮਰ ਜਾਂ ਪਿਊਸ਼ ਗੋਇਲ ਇਹ ਦੋ ਨਾਂ ਕੱਢੇ ਕਿਸਾਨਾਂ ਦਾ ਵਿਰੋਧ ਕਰਨ ਲਈ, ਲੇਕਿਨ ਮੋਦੀ ਔਰ ਅਮਿਤ ਸ਼ਾਹ ਤੋਂ ਬਾਅਦ ਤੁਹਾਨੂੰ ਤੀਸਰਾ ਨਾਂ ਜਿਹੜਾ ਉੱਥੇ ਕਿਸੇ ਵੀ ਭਾਰਤੀ ਨੂੰ ਪੁੱਛੋਗੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਰਾਜਾ ਇੱਕ ਵਜ਼ੀਰ ਹੈ ਔਰ ਇਹੀ ਦੋ ਰਾਜ ਕਰ ਰਹੇ ਨੇ, ਹੋਰ ਕੋਈ ਤੀਸਰਾ ਨਾਂ ਨਹੀਂ। ਪਰ ਜਿਹੜੇ ਇਹਨਾਂ ਤੋਂ ਵੀ ਅੱਗੋਂ ਇਨਸਾਈਡਰ ਨੇ ਉਹ ਤੁਹਾਨੂੰ ਦੱਸਣਗੇ ਕਿ ਜਿਹੜੀ ਪਾਲਿਸੀ ਡਿਸੀਜਨ ਹੈ ਈਵਨ ਮਿਲਟਰੀ ਦੇ ਹਵਾਲੇ ਨਾਲ ਵੀ, ਔਰ ਉਹ ਅਜੀਤ ਡੋਭਾਲ ਕਰ ਰਹੇ ਕਿ ਉਹ ਭਾਵੇਂ ਚਾਈਨਾ ਹੈ ਪਾਲਿਸੀ ਹੈ, ਨੇਪਾਲ ਹੈ, ਪਾਕਿਸਤਾਨ ਦੇ ਨਾਲ ਹੈ। ਔਰ ਉਹਦਾ ਹੀ ਨਤੀਜਾ ਹੈ ਕਿ ਜਿਹੜੇ ਉਹਨਾਂ ਨੇ ਜਿਸ ਕਿਸਮ ਦੇ ਬੰਦੇ ਟੌਪ ਦੇ ਉੱਤੇ ਲਿਆਂਦੇ ਨੇ, ਜਿਵੇਂ ਨਰਵਾਣੇ ਉਹਨਾਂ ਦਾ ਫੌਜੀ ਚੀਫ ਹੈ ਜਿਹਨੂੰ ਇਹਨਾਂ ਨੇ ਬਣਾਇਆ, ਹੁਣ ਕਦੇ ਵੀ ਭਾਰਤ 'ਚ ਨਹੀਂ ਸੀ ਹੁੰਦਾ ਕਿ ਫੌਜੀ ਚੀਫ ਪ੍ਰੈਸ ਕਾਨਫਰੰਸਾਂ ਕਰਕੇ ਆਪਣੀ ਮਿਲਟਰੀ ਔਰ ਜਾਂ ਆਪਣੇ ਜਿਹੜੀ ਹੈ ਫੋਰਨ ਪਾਲਿਸੀ ਦੇ ਉੱਤੇ ਕਮੈਂਟਰੀ ਕਰ ਰਹੇ ਹੋਣ। ਉਹ ਅਜੀਤ ਡੋਭਾਲ ਦੇ ਪੀਰੀਅਡ 'ਚ ਵਿਪਨ ਰਾਵਤ ਜਿਹੜੀ ਦੂਸਰੀ ਮੋਸਟ ਪਾਵਰਫੁਲ ਜਿਹਦੇ ਲਈ ਉਹ ਅਹੁਦਾ ਕ੍ਰੀਏਟ ਕੀਤਾ ਗਿਆ, ਹਾਲਾਂਕਿ ਮਾਨਕ ਸ਼ਾਹ ਲਈ ਫੀਲਡ ਮਾਰਸ਼ਲ ਸੀ ਉਸ ਵੇਲੇ ਦਾ, ਉਹ ਵੀ ਇੰਦਰਾ ਗਾਂਧੀ ਨੇ ਇੱਕ ਕਿਸਮ ਦਾ ਅਪਲਾਈ ਕੀਤਾ ਸੀ ਉਹਨੂੰ, ਲੇਕਿਨ ਡਿਸੀਜਨ ਮੇਕਿੰਗ ਦੇ ਵਿੱਚ ਇੰਦਰਾ ਗਾਂਧੀ KGB ਤੋਂ ਤਾਂ ਜ਼ਰੂਰ ਜਿਹੜੀ ਆ ਹਦਾਇਤਾਂ ਲੈਂਦੀ ਸੀ, ਲੇਕਿਨ ਇਹ ਨਹੀਂ ਫੌਜ ਦਾ ਰੋਲ ਨਹੀਂ ਸੀ। ਹੁਣ ਅਸੀਂ ਦੇਖਦੇ ਹਾਂ ਅਜੀਤ ਡੋਭਾਲ ਔਰ ਉਸ ਦੇ ਨਾਲ ਨਾਲ ਵਿਪਨ ਰਾਵਤ ਔਰ ਨਰਵਾਣੇ। ਹੁਣ ਨਰਵਾਣੇ ਵੀ ਉਸ ਕੈਟਾਗਰੀ 'ਚ ਹੀ ਆ ਗਿਆ, ਸਰਵਿੰਗ ਚੀਫ ਹੈ ਫੌਜ ਦਾ, ਪਹਿਲਾਂ ਨੇਪਾਲ ਦੇ ਵਿੱਚ ਗਿਆ, ਹੁਣ ਅੱਜ ਕੱਲ੍ਹ ਉਹ ਸਾਊਥ ਕੋਰੀਆ ਦਾ ਦੌਰਾ ਕਰ ਰਿਹਾ ਔਰ ਸਾਊਥ ਕੋਰੀਆ ਦੇ ਵਿੱਚ ਵੀ 4 ਦਿਨ ਉਹਨੇ ਰੁਕਣਾ ਹੈ ਕਿ ਜੀ ਅਸੀਂ ਡਿਫੈਂਸ ਦਾ ਫਲਾਣਾ ਤੇ ਢਿਮਕਾ। ਹੁਣ ਈਵਨ ਉਹਨਾਂ ਦੇ ਕਿਉਂਕਿ ਇਹ ਪਰ ਪਾਰਟੀ ਤਾਂ ਇਹ ਨਹੀਂ ਸ਼ੁਰੂ ਕੀਤੀ ਵਿਪਨ ਰਾਵਤ ਨੇ ਜਦੋਂ ਉਹਨੇ ਕਸ਼ਮੀਰ ਦੇ ਉੱਤੇ ਪਾਲਿਸੀ ਸਟੇਟਮੈਂਟਾਂ ਦੇਣੀਆਂ ਸ਼ੁਰੂ ਕੀਤੀਆਂ, ਪਰ ਹੁਣ ਉਹਨਾਂ ਦੇ ਦੂਸਰੇ ਜਿਹੜੇ ਵਿੰਗ ਨੇ ਜਿਵੇਂ 에ਅਰ ਫੋਰਸ ਹੈ, 에ਅਰ ਫੋਰਸ ਵੀ ਇਸ ਤੋਂ ਪਹਿਲਾਂ ਜਿਹੜਾ ਲੰਬਾ ਚੌੜਾ ਧਨੋਆ ਉਹਦੇ ਤੋਂ ਵੀ ਬਿਆਨਬਾਜ਼ੀਆਂ ਤਾਂ ਕਰਵਾਉਂਦੇ ਰਹੇ, ਪਰ ਉਹ ਰਿਸਟ੍ਰੇਂਟ ਜਿਹਾ ਰਿਹਾ, ਉਹਨੇ ਝੂਠ ਉਹਦੇ ਤੋਂ ਬੁਲਵਾਇਆ। ਉਹ ਬਾਲਾਕੋਟ ਦੇ ਹਵਾਲੇ ਨਾਲ ਵੀ ਸੀ, ਉਸ ਤੋਂ ਪਹਿਲਾਂ ਉੜੀ ਐਕਸ਼ਨ ਦੇ ਵੇਲੇ ਵੀ ਸੀ, ਲੇਕਿਨ ਹੁਣ ਜਿਹਨੂੰ ਇਹਨਾਂ ਨੇ ਬਣਾਇਆ 에ਅਰ ਫੋਰਸ ਦਾ ਚੀਫ RKS ਭਦੂਰੀਆ, ਉਹ ਤੇ ਟੋਟਲ ਪਾਲਿਸੀ ਸਟੇਟਮੈਂਟਸ। ਔਰ ਅੱਜ ਦੀ ਇਹਨਾਂ ਦਾ ਇੱਕ ਵੈਬੀਨਾਰ ਜਿਹੜਾ ਇਹਨਾਂ ਨੇ ਕੀਤਾ ਪਿਛਲੇ ਦਿਨਾਂ 'ਚ ਜਿਹਦੇ 'ਚੋਂ ਇੱਕ ਸਪੀਕਰ ਸੀ
ਉਸ ਦੇ ਵਿੱਚ ਜਿਹੜਾ ਉਹ ਕਹਿ ਰਿਹਾ, ਔਰ ਅੱਜ ਦੀ ਉਹਨਾਂ ਦੀ ਆਫੀਸ਼ੀਅਲ ਨਿਊਜ਼ ਏਜੰਸੀ IANS ਉਹਨਾਂ ਦੀ ਸਟੇਟਮੈਂਟ ਹੈ, ਪਾਕਿਸਤਾਨ ਬਿਕਮਿੰਗ ਪੌਨ in Chinese policy to enter Afghanistan, Indian Air Force Chief Paduria. Any serious China-India conflict is not good for China at global front. ਹੁਣ ਇਹ 에ਅਰ ਫੋਰਸ ਦਾ ਚੀਫ ਵੈਬੀਨਾਰ 'ਚ ਕਹਿ ਰਿਹਾ ਹੈ ਕਿ ਇਹ ਅਫਗਾਨਿਸਤਾਨ 'ਚੋਂ ਹੁਣ ਜਦੋਂ ਅਮਰੀਕਨ ਫੌਜ ਨਿਕਲ ਜਾਏਗੀ ਤਾਂ ਜ਼ਾਹਿਰ ਹੈ ਪਾਕਿਸਤਾਨ ਦੀ ਲੀਵਰੇਜ ਹੈ, ਔਰ ਚਾਈਨਾ ਪਾਕਿਸਤਾਨ ਦੇ ਮੋਢਿਆਂ ਤੇ ਚੜ੍ਹ ਕੇ, ਪਾਉਣ ਦਾ ਮਤਲਬ ਇਹ ਹੀ ਹੁੰਦਾ ਹੱਥ ਠੋਕਾ ਬਣ ਕੇ ਅਫਗਾਨਿਸਤਾਨ 'ਚ ਵੜ ਜਾਏਗਾ, ਤੇ ਚੀਨ ਨੂੰ ਸਲਾਹ ਦੇ ਰਿਹਾ ਕਿ ਭਾਈ ਇਹ ਜਿਹੜਾ ਤੁਹਾਡਾ ਭਾਰਤ ਨਾਲ ਕੋਈ ਕਨਫਲਿਕਟ ਹੈ ਇਹ ਤੁਹਾਡੇ ਗਲੋਬਲ ਇੰਟਰਸਟ 'ਚ ਨਹੀਂ ਹੈ। ਅੱਛਾ, ਹੁਣ ਇਹ ਤਾਂ ਈਵਨ ਜਿਹੜੇ ਪੋਲੀਟੀਕਲ ਫੋਰਨ ਮਿਨਿਸਟਰ ਹੁੰਦੇ ਨੇ, ਈਵਨ ਉਹਨਾਂ ਦਾ ਸ਼ੰਕਰ ਜੈਕਿਸ਼ਨ ਜਿਹਨੂੰ ਲਾਇਆ ਹੋਇਆ ਸਾਬਕਾ ਡਿਪਲੋਮੈਟ ਨੂੰ, ਇਦਾਂ ਦੇ ਬਿਆਨ ਤਾਂ ਉਹ ਵੀ ਨਹੀਂ ਦਿੰਦਾ, ਉਹ ਵੀ ਚਾਈਨਾ ਦੇ ਪ੍ਰਤੀ ਜਾਂ ਦੂਸਰਾ ਡਿਪਲੋਮੈਟਿਕਲੀ। ਸੋ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਆਲਰੇਡੀ ਜਿਹੜਾ ਇੱਕ ਸਟੈਪ ਵਿੱਚ ਵਿਚਾਲੇ ਆਏਗਾ ਇਹਨਾਂ ਦੇ ਟੁੱਟਣ ਤੋਂ ਪਹਿਲਾਂ ਸੋਵੀਅਤ ਯੂਨੀਅਨ ਵਾਂਗ, ਜਿਵੇਂ ਉਸਨੇ ਸੰਜੇ ਰਾਉਤ ਨੇ ਇਹ ਕਿਹਾ ਕਿ ਭਾਈ ਇਹ ਸੋਵੀਅਤ ਯੂਨੀਅਨ ਵਾਂਗ ਟੁਕੜੇ ਟੁਕੜੇ ਹੋਏਗਾ। ਹੁਣ ਇਹ ਇਹਨਾਂ ਦੀ ਰਿਪੋਰਟਿੰਗ ਹੈ ਕਿ ਇਹ ਜਿਹੜਾ ਇੰਡੀਅਨ 에ਅਰ ਫੋਰਸ ਚੀਫ ਭਦੂਰੀਆ said Pakistan is becoming a pawn in Chinese policy and Beijing could use it to enter Afghanistan after the exit of US forces। ਕਿ ਜਦੋਂ ਇਹ ਨਿਕਲਣਗੀਆਂ ਅਮਰੀਕਨ ਫੋਰਸਿਸ ਔਰ ਇਹ ਉਹਨਾਂ ਨੂੰ ਚੀਨ ਇਸਤੇਮਾਲ ਕਰੇਗਾ, ਔਰ ਇਹ ਉਹਨੇ ਵੈਬੀਨਾਰ ਦੇ ਵਿੱਚ ਕਮੈਂਟ ਕੀਤੇ। ਉਹਨੇ ਕਿਹਾ ਕਿ ਪਾਕਿਸਤਾਨ ਇਜ਼ ਇਨਕਰੀਜ਼ਿੰਗਲੀ ਬਿਕਮਿੰਗ ਪੌਨ ਇਨ ਚਾਈਨਾਜ਼ ਪਾਲਿਸੀਜ਼ ਅੰਡਰ ਦਾ ਇਨਕਰੀਜ਼ਡ CPEC, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਡੈਟ ਟ੍ਰੈਪ, ਵੀ ਆਰ ਗੋਇੰਗ ਟੂ ਫਰਦਰ ਵਿਟਨੈਸ ਇਟਸ ਮਿਲਟਰੀ ਡਿਪੈਂਡੈਂਸੀ। ਹੁਣ ਕੱਲ ਅਸੀਂ ਜਿਹੜਾ ਸੈਗਮੈਂਟ ਬਲੋਚਿਸਤਾਨ ਤੇ ਕੀਤਾ, ਸਾਡੇ ਦਰਸ਼ਕਾਂ ਨੇ ਬਹੁਤ ਸਰਾਹਨਾ ਕੀਤੀ ਕਿ ਭਾਈ ਈਵਨ ਸਾਡੇ ਇੱਥੇ ਬੈਠੇ ਜਿਹੜੇ ਐਕਸਪਰਟ ਨੇ ਉਹ ਵੀ ਰਿਲਕਟੈਂਟ ਨੇ ਜਾਂ ਉਹ ਇੰਨੀ ਜਿਹੜਾ ਐਨਾਲਿਟਿਕਲੀ ਨਹੀਂ ਦੇਖਦੇ। ਹੁਣ ਤੁਸੀਂ ਦੇਖੋ ਵੀ ਇਹ 에ਅਰ ਫੋਰਸ ਚੀਫ ਦੇ ਮੂੰਹੋਂ ਵੀ CPEC ਨਿਕਲ ਰਿਹਾ, ਪਾਕਿਸਤਾਨ ਨੂੰ ਪੌਨ ਦੱਸ ਰਹੇ ਨੇ ਚਾਈਨਾ ਦਾ, ਕਿਉਂਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ 'ਚ ਪ੍ਰੋਗਰੈਸ ਹੋ ਰਹੀ ਹੈ। ਕਿਵੇਂ ਇਹਨਾਂ ਨੇ ਖਬਰ ਪਲਾਂਟ ਕੀਤੀ ਕਿ ਜੀ ਚਾਈਨਾ ਨੇ ਹੁਣ ਜਿਹੜੀਆਂ ਨੇ ਐਡੀਸ਼ਨਲ ਜਿਹੜੀਆਂ ਨੇ ਮੰਗੀਆਂ ਨੇ ਸ਼ੋਰਟੀਜ਼ ਕਿ ਵੀ ਅਸੀਂ ਤੁਹਾਨੂੰ ਇੰਨੇ ਬਿਲੀਅਨ ਤਾਂ ਹੀ ਦੇਾਂਗੇ, ਤੁਸੀਂ ਹੋਰ ਗਾਰੰਟੀ ਕਰੋ, ਔਰ ਉਹਨੂੰ ਡੈਟ ਟ੍ਰੈਪ ਕਹਿ ਰਿਹਾ, ਜਿਵੇਂ ਆਪ ਇਹ ਬਾਣੀਏ ਕਰਦੇ ਰਹੇ ਨੇ ਕਿ ਵੀ ਇਹ ਟ੍ਰੈਪ ਹੈ ਜਿਹਦੇ ਥੱਲੇ ਚੀਨ ਨੇ ਫਸਾ ਲੈਣਾ ਪਾਕਿਸਤਾਨ ਨੂੰ। ਇਹ ਅਮਰੀਕਾ ਨੂੰ ਵੀ ਸੁਣਾ ਰਹੇ ਨੇ ਜੀ ਮਤ ਨਿਕਲੋ ਉੱਥੋਂ, ਅਦਰਵਾਈਜ਼ ਚੀਨ ਆ ਜਾਏਗਾ, ਚੀਨ ਪਾਕਿਸਤਾਨ ਨੂੰ ਵਰਤੇਗਾ। ਫਿਰ ਉਹਨੇ ਕਿਹਾ ਕਿ ਜੀ ਇਹ US exit from Afghanistan has opened options for China in the region, both direct and through Pakistan, allowing it entry into Central Asia, a region they have been eyeing for long। ਹੁਣ ਇਹ ਤੁਹਾਨੂੰ ਜੇ ਤੁਸੀਂ ਉੱਪਰ ਨਾ ਪੜੋ ਕਿ 에ਅਰ ਫੋਰਸ ਚੀਫ ਕਹਿ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਲਿਸੀ ਐਨਾਲਿਸਟ ਐਕਸਪਰਟ ਉਸ ਖਿੱਤੇ ਦਾ ਕਿ ਚੀਨ ਜਿਹੜਾ ਹੈ ਉਹ ਸੈਂਟਰਲ ਏਸ਼ੀਆ ਤੱਕ ਜਾਣਾ ਚਾਹੁੰਦਾ ਸੀ ਅਫਗਾਨਿਸਤਾਨ 'ਚ। ਹੁਣ ਕਿਉਂਕਿ ਇਹ ਨਿਕਲਣਗੇ ਤੇ ਪਾਕਿਸਤਾਨ ਦਾ ਰੋਲ ਹੈ ਉੱਥੇ ਨੈਗੋਸ਼ੀਏਸ਼ਨ 'ਚ ਵੀ, ਔਰ ਇਵੈਂਚੁਅਲੀ ਇਨਫਲੂਐਂਸ ਹੈ, ਔਰ ਚਾਈਨਾ ਦਾ ਇਸ ਡ੍ਰੀਮ ਜਿਹੜਾ ਉਹ ਪੂਰਾ, ਇਹ ਉਹਨਾਂ ਦਾ 에ਅਰ ਫੋਰਸ ਚੀਫ ਕਹਿ ਰਿਹਾ। ਔਰ ਫਿਰ ਉਹ ਲਦਾਖ ਜਿਹੜਾ ਚੀਨ ਦਾ ਹਮਲਾ ਹੈ, ਉਹਨੇ ਕਿਹਾ ਜੀ ਦੈਟ ਚਾਈਨਾ ਇਜ਼ ਟਰਾਈਂਗ ਟੂ ਡੋਮੀਨੇਟ ਦਾ ਰੀਜਨ। ਇਹ ਹੈ ਜਿਵੇਂ ਕੋਈ ਬੜਾ ਕੱਦੂ 'ਚ ਤੀਰ ਮਾਰਨ ਵਾਲੀ ਗੱਲ ਕਰ ਰਿਹਾ ਕਿ ਤੁਹਾਨੂੰ ਵੀ ਨਜ਼ਰ ਆ ਰਿਹਾ ਕਿ ਤੁਹਾਡਾ ਜਿਹੜਾ ਇੱਕ ਐਂਬੀਸ਼ਨ ਜਿਹੜਾ ਉਹ ਝੂਠਾ ਤੁਸੀਂ ਆਪਣਾ ਬਣਾ ਲਿਆ ਸੀ ਵਿਦਆਊਟ ਰੀਅਲਾਈਜ਼ਿੰਗ ਕਿ ਤੁਹਾਡੀਆਂ ਲਿਮਿਟੇਸ਼ਨਸ ਕੀ ਹੈ। ਉਹਨਾਂ ਨੇ ਲਦਾਖ ਤੇ ਹਮਲਾ ਨਹੀਂ ਕੀਤਾ, ਉਹਨਾਂ ਨੇ ਤੁਹਾਡਾ ਜਿਹੜਾ ਈਗੋ ਬੈਲੂਨ ਸੀ ਉਹਦੇ 'ਚ ਪਿੰਨ ਮਾਰ ਕੇ ਤੁਹਾਡੀ ਔਕਾਤ ਤੁਹਾਨੂੰ ਦਿਖਾਈ ਹੈ। ਔਰ ਉਹਦੇ 'ਚੋਂ ਕਹਿ ਰਿਹਾ ਕਿ ਚਾਈਨਾਜ਼ ਐਸਪੀਰੇਸ਼ਨਸ ਆਰ ਔਨ ਦਾ ਗਲੋਬਲ ਫਰੰਟ and regional domination is a part of the route. Any serious China-India conflict is not good for China at the global front and doesn't suit their goal। ਕਿ ਜੀ ਦੇਖੋ ਚਾਈਨਾ ਤਾਂ ਉਹਦਾ ਤਾਂ ਗਲੋਬਲ ਏਮ ਹੈ, ਐਵੇਂ ਸਾਡਾ ਅਸੀਂ ਤਾਂ ਗਰੀਬੜੇ ਜਿਹੇ ਹਾਂ, ਸਾਨੂੰ ਨਾ ਮਾਰੋ ਚਪੇੜ। ਫਿਰ ਤੁਹਾਡਾ ਉੱਪਰ ਤੁਸੀਂ ਕੀ ਹੁਣ ਮੰਨ ਵੀ ਰਹੇ ਨੇ ਕਿ ਭਾਈ ਇਹ ਤਾਂ ਵਿਸ਼ਵ ਗੁਰੂ ਕਿੱਥੇ ਗਿਆ ਭਾਰਤ, ਜਿਹੜਾ ਇਹਨਾਂ ਦਾ ਦਾਵਾ ਸੀ ਸ਼ਾਈਨਿੰਗ ਇੰਡੀਆ, by 2025 we will take over China, by 2050 we will take over American economy। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਇਹ ਜਿਹੜਾ ਇਸ ਸਾਰੇ 'ਚ ਤੁਹਾਡਾ ਕੀ ਹੈ, ਔਰ ਉਹਦੇ 'ਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਇਹ ਚਾਈਨਾ ਨਾਲ ਤੁਹਾਡੀ ਕੀ ਪਾਲਿਸੀ ਹੈ, ਉਹਨਾਂ ਨੇ ਕਿਹਾ ਜੀ ਚਾਈਨਾ ਦੇ ਜਿਹੜੇ ਪੋਸੀਬਲ ਆਬਜੈਕਟਿਵ ਨੇ
to engage in military standoff and change the status quo in Ladakh. It could be military signaling or domination efforts with adequate ਜਿਹਨੂੰ ਹੁੰਦਾ ਨਾ ਜਦੋਂ ਜਿਹੜਾ ਪ੍ਰੋਫੈਸਰ ਨੂੰ ਕੋਈ ਉਹ ਇਸ਼ੂ ਸਟੂਡੈਂਟ ਸਵਾਲ ਪੁੱਛ ਲੈਂਦਾ ਸੀ ਤੇ ਉਹਨੂੰ ਫਿਰ ਉਹਦਾ ਜਵਾਬ ਨਹੀਂ ਸੀ ਆਉਂਦਾ ਤੇ ਉਹ ਫਿਰ ਖੱਬੇ ਸੱਜੇ ਲੰਬਾ ਫਿਕਰਾ ਬੋਲ ਕੇ ਉਹ ਦੱਸ ਰਿਹਾ ਹੁੰਦਾ ਸੀ। ਫਿਰ ਉਹਨੂੰ ਪੁੱਛਣਾ ਯੂ ਅੰਡਰਸਟੈਂਡ ਵਾਟ ਆਈ ਮੀਨ, ਉਹ ਉਹਨੂੰ ਆਪ ਨੂੰ ਨਹੀਂ ਸੀ ਪਤਾ ਹੁੰਦਾ ਕਿ ਹੁਣ ਉਹ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਜੀ ਤੁਹਾਡਾ ਲਦਾਖ 'ਚ ਕੀ ਹੈ, ਗਲਵਾਨ ਦਾ ਕੀ ਬਣਿਆ ਜਿੱਥੇ ਤੁਹਾਨੂੰ ਕੁੱਟ ਪਈ, ਹਜ਼ਾਰਾਂ ਸਕੁਅਰ ਕਿਲੋਮੀਟਰ ਲੈਂਡ ਜਿਹੜੀ ਤੁਹਾਡੀ ਖੋਈ ਆ ਉਹਦਾ ਕੀ ਬਣਿਆ, ਤੇ ਉਹਦੇ 'ਚ ਯੱਕੜ ਮਾਰ ਰਿਹਾ। ਪਰ ਇੱਧਰ ਐਡਵਾਈਸ ਕਰ ਰਿਹਾ ਕਿ ਅਮਰੀਕਾ ਨੂੰ ਕਹਿ ਰਿਹਾ ਦੇਖੋ ਇਹ ਚਾਈਨਾ ਦਾ ਪੌਨ ਬਣ ਜਾਣ। ਹੁਣ ਹਕੀਕਤ ਇਹ ਹੈ ਇਹਨਾਂ ਦਾ ਆਪਣਾ ਯਾਰ ਰਸ਼ੀਆ ਕੀ ਕਹਿ ਰਿਹਾ ਕਿ ਭਾਈ ਇਹ ਇੰਡੀਆ ਜਿਹੜਾ ਹੈ ਯੂਜ਼ ਹੋ ਗਿਆ ਔਰ ਇਹ ਕੁਆਡ ਦਾ ਬਣਾਉਣਾ ਇਹ ਸੋ ਕਾਲਡ ਇੰਡੋ ਪੈਸੀਫਿਕ ਉਹ ਕਹਿ ਰਹੇ ਨੇ ਫਰਾਡ ਹੈ। ਹੁਣ ਜਿਹੜੇ ਖੁਦ ਪੌਨ ਬਣੇ ਹੋਏ ਨੇ ਖੁਦ ਹੱਥ ਠੋਕੇ ਬਣੇ ਹੋਏ ਨੇ ਉਹ ਦੂਸਰਿਆਂ ਨੂੰ ਇਲਜ਼ਾਮ ਪਾਕਿਸਤਾਨ ਚਾਈਨਾ ਦੀ ਸਾਂਝ ਤਾਂ ਜਿਹੜੀ ਹੈ ਉਹ ਪਿਛਲੇ 72 ਸਾਲ ਦੀ ਹੈ। ਪਾਕਿਸਤਾਨ ਸਭ ਤੋਂ ਪਹਿਲਾ ਦੇਸ਼ ਸੀ ਇਸਲਾਮਿਕ ਵਰਲਡ ਦੇ ਵਿੱਚ, ਟਰਕੀ ਸੀ ਵਨ ਜਿਹਦੇ 'ਚ ਉਹਨਾਂ ਨੂੰ ਨਾ ਸਿਰਫ ਰੈਕਗਨਾਈਜ਼ ਕੀਤਾ ਆਪਣੀ ਜਦੋਂ ਇਹਨਾਂ ਦੀ ਅਜੇ ਕੈਪੀਟਲ ਨੈਨਕਿੰਗ ਸੀ ਉੱਥੇ ਆਪਣਾ ਮਿਸ਼ਨ ਖੋਲ੍ਹਿਆ ਔਰ ਥਰੂ ਆਊਟ ਦਾ ਪੀਰੀਅਡ ਬੇਸ਼ੱਕ ਅਮਰੀਕਾ ਦੇ ਨਾਲ ਵੀ ਨਜ਼ਦੀਕੀਆਂ ਪਾਕਿਸਤਾਨ ਦੀਆਂ ਰਹੀਆਂ ਪਰ ਚਾਈਨਾ ਦੇ ਨਾਲ ਕਦੇ ਵੀ ਹੌਸਟਿਲਿਟੀ ਤਾਂ ਦੂਰ ਦੀ ਗੱਲ ਉਹ ਰਿਸ਼ਤੇ ਵੱਧਦੇ ਚਲੇ ਗਏ। ਜ਼ੁਲਫਿਕਾਰ ਅਲੀ ਭੁੱਟੋ ਦੇ ਵੇਲੇ ਫਿਰ ਜਿਹੜਾ ਲੈਣ ਦੇਣ ਵੀ ਹੁੰਦਾ ਹੈ ਗਿਫਟਡ ਲੈਂਡ ਔਰ ਜਿਹਦੇ ਥੱਲੇ ਇਹ ਸਾਰਾ ਕਨਸੈਪਟ ਜਿਹੜਾ ਬਾਅਦ ਚ ਵਨ ਬੈਲਟ ਵਨ ਰੋਡ ਦੀ ਫਾਰਮ ਚ ਨਿਕਲਦਾ ਹੈ ਔਰ ਇਸ ਸਾਰੇ ਦੌਰ ਚ ਚਾਈਨਾ ਪਾਕਿਸਤਾਨ ਤਾਂ ਉਹ ਤਾਂ ਇੱਕ ਦੋਸਤੀ ਵਾਲਾ ਨਾਤਾ ਹੈ, ਉਹ ਕੋਈ ਪੌਣ ਵਾਲਾ ਨਹੀਂ ਹੈ। ਤੁਸੀਂ ਗਿਰਗਿਟ ਦੀ ਤਰ੍ਹਾਂ ਰੰਗ ਬਦਲੇ ਨੇ, ਗਿਰਗਿਟ ਵੀ ਵਿਚਾਰਾ ਐਵੇਂ ਬਦਨਾਮ ਹੈ ਜਿੰਨੇ ਕਿ ਰੰਗ ਇਹਨਾਂ ਨੇ ਬਦਲੇ ਨੇ ਕਿ ਭਾਈ ਕੱਲ ਤੱਕ ਤੁਸੀਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਅਮਰੀਕਾ ਨੂੰ ਵੰਗਾਰਦੇ ਸੀ ਕਿ ਜੀ ਇਹ ਕੈਪੀਟਲਿਸਟ ਔਰ ਦੂਜੇ ਤੇ UN 'ਚ ਜਿਹੜਾ ਹੈ ਉਹਨਾਂ ਦੇ ਖਿਲਾਫ ਵੋਟਾਂ ਕਰਦੇ ਸੀ। ਫਿਰ ਤੁਹਾਨੂੰ ਲੱਗਾ ਕਿ ਭਾਈ ਹੁਣ ਜਿਹੜਾ ਉਹ ਅੰਬ ਮੁੱਕ ਗਏ ਤੇ ਯਰਾਨੇ ਟੁੱਟ ਗਏ ਵਾਲੀ ਗੱਲ ਵਾਂਗੂ ਕਿ ਬਈ ਸੋਵੀਅਤ ਯੂਨੀਅਨ ਥੱਲੇ ਨੂੰ ਜਾ ਰਿਹਾ ਹੁਣ ਤੁਸੀਂ ਲੱਭੋ ਕੋਈ ਹੋਰ। ਔਰ ਤੁਸੀਂ ਇਸ ਹੱਦ ਤੱਕ ਚਲੇ ਗਏ ਕਿ ਤੁਹਾਨੂੰ ਇਹ ਵੀ ਨਹੀਂ ਸੁਝਿਆ ਕਿ ਭਾਈ ਗਵਾਂਢੀ ਨਾਲ ਨਹੀਂ ਵਿਗਾੜੀ ਦਾ ਔਰ ਉਹ ਗਵਾਂਢੀ ਜਿਹਨੇ ਤੁਹਾਨੂੰ ਅੱਗੇ ਵੀ ਕੁੱਟਿਆ ਹੋਇਆ ਹੈ ਬਾੜ ਦੇ ਵਿੱਚ ਔਰ ਖੁਦ ਪੌਨ ਬਣ ਕੇ ਇਹਨਾਂ ਨੇ ਉਹ ਹਾਲਾਤ ਪੈਦਾ ਕਰ ਲਏ ਨੇ ਕਿ ਇਕਨੋਮੀ ਵੀ ਇਹਨਾਂ ਦੀ ਉੱਡ ਰਹੀ ਹੈ। 50,000 ਫੌਜ ਜਿਹੜੀ ਆ ਉੱਥੇ ਈਸਟ ਦੇ ਵਿੱਚ ਠੁਰ ਕਰ ਰਹੀ ਹੈ ਜਿਨ੍ਹਾਂ ਨੂੰ ਪ੍ਰੋਪਰ ਜਿਹੜੇ ਆ ਉਹਨਾਂ ਦੇ ਯੂਨੀਫਾਰਮਸ ਔਰ ਉਹਨਾਂ ਦਾ ਹੀਟਿੰਗ ਸਿਸਟਮ ਵੀ ਨਹੀਂ ਪ੍ਰੋਵਾਈਡ ਕਰ ਪਾ ਰਹੇ ਔਰ ਅੰਦਰ ਕੀ ਚੱਲ ਰਿਹਾ ਉਹ ਹੁਣ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੱਖਾਂ ਕਿਸਾਨ ਇਹ ਦੱਸ ਰਹੇ ਨੇ ਕਿ ਭਾਈ ਦਿੱਲੀ ਘੇਰੀ ਹੋਈ ਹੈ। 1970 ਦਾ ਜਿਹੜਾ ਹੈ ਉਹ ਟਰੈਕਟਰ ਵੀ ਲਿਆ ਕੇ ਉਹਨਾਂ ਨੇ ਰੱਖਿਆ ਕਿ ਇਹ ਵਾੜਨਾ ਅਸੀਂ ਪਾਰਲੀਮੈਂਟ ਦੇ ਅੰਦਰ। ਹੁਣ ਇਸ ਸਾਰੇ ਚੋਂ ਇਹ 에ਅਰ ਫੋਰਸ ਚੀਫ ਹੀ ਦੱਸ ਸਕਦਾ ਹੈ ਕਿ ਭਾਈ ਹੱਥ ਠੋਕਾ ਕੌਣ ਕਿਹਦਾ ਔਰ ਕਿਹੜਾ ਆਪਣੇ ਡੈਥ ਵਾਰੰਟਸ ਦੇ ਉੱਤੇ ਕਿਹਨੇ ਦਸਤਖਤ ਕੀਤੇ ਨੇ ਅਮਰੀਕਾ ਦੇ ਨਾਲ ਸਾਂਝ ਪਾ ਕੇ ਚਾਈਨਾ ਦੇ ਖਿਲਾਫ। ਅਦਰਵਾਈਜ਼ ਅਮਰੀਕਾ ਨਾਲ ਦੋਸਤੀ ਹੋਣਾ ਇੱਕ ਚੰਗੀ ਗੱਲ ਹੈ ਦੁਨੀਆ 'ਚ ਔਰ ਉਸ ਤੋਂ ਪਹਿਲੇ ਜਿੰਨੇ ਨੇ ਉਹਨਾਂ ਨੇ ਇੱਕ ਨਿਊਟਰਲ ਲਾਈਨ ਰੱਖ ਕੇ ਸਾਰਿਆਂ ਦਾ ਹੀ ਫਾਇਦਾ ਚੁੱਕਦੇ ਰਹੇ ਔਰ ਇਹਨਾਂ ਨੇ ਆਪ ਹੀ ਜਿਹੜਾ ਆ ਬੈਲ ਮੁਝੇ ਮਾਰ ਵਾਲੀ ਲਾਈਨ ਲਈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।